ਦਰਸ਼ਕੋ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ। ਲੀਡਰ ਸਾਊਂਡ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1914 ਦੇ ਵਿੱਚ ਕੈਨੇਡਾ 'ਚ ਇੱਕ ਅੰਗਰੇਜ਼ਾਂ ਨੇ, ਕਿਉਂਕਿ ਕਾਮਾਗਾਟਾ ਮਾਰੂ ਜਦੋਂ ਵਾਪਸ ਗਿਆ ਤੇ ਫਿਰ ਬ੍ਰਿਟਿਸ਼ ਇੰਟੈਲੀਜੈਂਸ ਜਿਹੜੀ ਹੈ ਉਹ ਬੜੀ ਐਕਟਿਵ ਹੋਈ ਕਿ ਵੀ ਇਹ ਸਿੱਖਾਂ ਦਾ ਤਾਂ ਇੱਕ ਨੈਟਵਰਕ ਬਣ ਗਿਆ। ਉਹਨਾਂ ਨੇ ਕਿਵੇਂ ਰੈਜ਼ਿਸਟ ਕੀਤਾ ਕਿ ਉਹਨਾਂ ਨੂੰ ਅਸੀਂ ਜਿਹੜਾ ਇੱਥੇ ਲਿਆਣਾ ਹੈ, ਰੱਖਣਾ ਹੈ। ਸੋ ਉਹਨਾਂ ਨੇ ਇੱਕ ਜੌਨ ਹੌਪਕਿੰਸ ਨਾਂ ਦਾ ਇੱਕ ਟ੍ਰੇਟਰ, ਉਹਦੀ ਮਾਂ ਹਿੰਦਵਾਣੀ ਸੀ, ਪਿਓ ਗੋਰਾ ਸੀ, ਉਹਨੂੰ ਸਿੱਖਾਂ ਦੇ ਵਿੱਚ ਵਾੜਿਆ। ਉਹਨੇ ਫਿਰ ਇੱਕ ਪੂਰੇ 3 4 5 ਜਿਹੜੇ ਨੇ ਗਦਾਰ ਉਹ ਖੜੇ ਕੀਤੇ। ਉਹਨਾਂ ਤੋਂ ਇੱਕ ਅੱਧੇ ਨੂੰ ਸਿੱਖ ਨੂੰ ਮਰਵਾਇਆ ਜਿਹੜੇ ਲਾਇਲ ਸੀ। ਬਾਅਦ ਦੇ ਵਿੱਚ ਮੇਵਾ ਸਿੰਘ ਲੋਪੋਕੇ, ਜਿਹਦਾ ਦਿਨ ਵੀ ਵੈਨਕੂਵਰ 'ਚ ਮਨਾਇਆ ਜਾਂਦਾ, ਉਹਨੇ ਹੌਪਕਿੰਸ ਨੂੰ ਗੱਡੀ ਚਾੜਿਆ ਜੀ। ਪਰ ਇਹ ਜਿਹੜੀ ਸ਼ੁਰੂਆਤ ਹੈ ਇਹ 1914 ਦੇ ਵਿੱਚ ਹੋਈ ਕਿ ਗਦਾਰਾਂ ਰਾਹੀਂ ਤੁਸੀਂ ਇਨਫਿਲਟਰੇਟ ਕਰੋ। ਜਿਵੇਂ ਅੱਜ ਦੀ ਇੰਡੀਅਨ ਗੌਰਮੈਂਟ ਨੇ ਕਿਵੇਂ ਸਾਡੇ ਗੁਰਦੁਆਰਿਆਂ ਦੇ ਵਿੱਚ ਘੁਸਪੈਠ ਕੀਤੀ ਹੈ, ਕਿਵੇਂ ਜਰਮਨ ਦੇ ਵਿੱਚ ਰਣਜੀਤ ਸਿੰਘ ਨਾਂ ਦਾ ਬੰਦਾ ਹੈ ਜਿਹਨੂੰ ਕੋਰਟ ਨੇ ਸਜ਼ਾ ਦਿੱਤੀ ਹੈ, ਉਹ ਸਿੱਖ ਜਥੇਬੰਦੀਆਂ ਦੇ ਉੱਤੇ ਛੱਡਿਆ ਹੋਇਆ ਸੀ। ਇਵੇਂ ਹਰ ਸ਼ਹਿਰ 'ਚ ਹੀ ਨੇ। ਪਰ ਬਹੁਤ ਵਾਰੀ ਗੁਰਦੁਆਰਿਆਂ 'ਚ ਲੜਾਈ ਝਗੜਿਆਂ ਦਾ ਕਾਰਨ ਇਹ ਜਿਹੜੇ ਏਜੰਟ ਨੇ ਇਹਨਾਂ ਦੇ। 1922 ਦੇ ਵਿੱਚ ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਸੀ ਉਹ ਚੱਲ ਰਿਹਾ ਸੀ ਔਰ ਮਦਨ ਮੋਹਨ ਮਾਲਵੀਆ, ਸਰ ਜੋਗਿੰਦਰ ਸਿੰਘ, ਦੂਜੇ ਕੌਂਸਲ ਮੈਂਬਰ ਉਹ ਚੇਚਾ ਆਏ ਕਿਉਂਕਿ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਸਿੰਘਾਂ ਨੂੰ ਡਾਂਗਾਂ ਦੇ ਨਾਲ ਕੁੱਟਿਆ ਜਾਂਦਾ ਸੀ, ਫਿਰ ਸਟ੍ਰੈਚਰ 'ਚ ਪਾ ਕੇ ਲਿਜਾਇਆ ਜਾਂਦਾ ਸੀ ਜੀ। ਸੋ ਇਹ ਕਾਫੀ ਦੇਰ ਜ਼ੁਲਮ ਚੱਲਦਾ ਰਿਹਾ ਤੇ ਇਹ ਲੋਕ ਜਿਹੜੇ ਨੇ ਆਈ ਵਿਟਨੈਸ ਸੀ ਕਿ ਇਹ ਕੁਛ ਹੋਇਆ। 1965 ਦੇ ਵਿੱਚ ਫਤਿਹ ਸਿੰਘ, ਜਿਹਨਾਂ ਸੰਤ ਲਿਖਦਾ ਸੀ, ਆਪਣੇ ਆਪ ਨੂੰ ਡਰਾਮੇਬਾਜ਼ੀਆਂ ਕਰ ਰਿਹਾ ਸੀ। ਸਰਕਾਰ ਨੇ ਮਾਸਟਰ ਤਾਰਾ ਸਿੰਘ ਦੀ ਪਕੜ ਖਤਮ ਕਰ ਦਿੱਤੀ ਸੀ ਅਕਾਲੀ ਦਲ ਤੋਂ ਤੇ ਪੰਜਾਬੀ ਸੂਬਾ ਮੋਰਚਾ ਉਧਰੋਂ ਪਾਕਿਸਤਾਨ ਦੇ ਨਾਲ ਲੜਾਈ ਦੀ ਸ਼ੁਰੂਆਤ ਹੋ ਗਈ ਜੀ। ਔਰ ਫਿਰ ਜਿਵੇਂ ਫਤਿਹ ਸਿੰਘ ਰਾਹੀਂ ਉਹਨਾਂ ਨੇ ਪੰਜਾਬੀ ਸੂਬਾ ਲੂਲਾ ਲੰਗੜਾ ਬਣਾਇਆ, ਉਹਨੂੰ ਵੀਜ਼ਾ ਦੇ ਦਿੱਤਾ, ਇੰਗਲੈਂਡ ਨੂੰ ਚਾੜਤਾ, ਪਾਣੀ ਵੀ ਖੋਹ ਲਏ ਪੰਜਾਬ ਦੇ, ਪੰਜਾਬੀ ਬੋਲਦੇ ਇਲਾਕੇ ਵੀ ਖੋਹ ਲਏ। ਸੋ ਇਹ 1965 'ਚ ਇਸ ਹਫ਼ਤੇ ਦੇ ਵਿੱਚ ਇਸ ਕਿਸਮ ਦਾ ਕੁਝ ਚੱਲ ਰਿਹਾ ਸੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1683 ਦੇ ਵਿੱਚ ਤੁਰਕੀ ਦੀਆਂ ਫੌਜਾਂ ਨੇ ਵਿਆਨਾ, ਜਿਹੜਾ ਕਿ ਆਸਟਰੀਆ 'ਚ ਹੈ, ਉਸ ਦੇ ਉੱਤੇ ਕੰਟਰੋਲ ਕੀਤਾ, ਕਬਜ਼ਾ ਕੀਤਾ ਜੀ। 1752 ਦੇ ਵਿੱਚ ਅਮਰੀਕਾ ਨੇ ਵੀ ਇੰਗਲੈਂਡ ਦੀ ਤਰਜ਼ ਦੇ ਉੱਤੇ ਗ੍ਰੀਗੋਰੀਅਨ ਕੈਲੰਡਰ ਅਡਾਪਟ ਕੀਤਾ ਔਰ ਅਮਰੀਕਾ ਦੇ ਵਿੱਚ ਫਸਾਦ ਹੋ ਗਏ। ਹੁਣ ਗ੍ਰੀਗੋਰੀਅਨ ਕੈਲੰਡਰ ਕੀ ਸੀ ਕਿ 12 ਦਿਨ ਅੱਗੇ ਕਰ ਦਿੱਤਾ। ਹੁਣ ਜਦੋਂ ਅੱਜ 2 ਸਤੰਬਰ ਹੈ ਪਰ ਇਹ ਜਿਹੜਾ 14 ਸਤੰਬਰ ਸੀ ਉਹਨੂੰ 14 ਬਣਾ ਦਿੱਤਾ, 12 ਦਿਨ ਅੱਗੇ ਚੱਲੇਗਾ ਸਾਲ। ਤਾਂ ਲੋਕਾਂ ਨੂੰ ਲੱਗਾ ਵੀ ਸਾਡੀ ਜ਼ਿੰਦਗੀ ਦੇ 12 ਦਿਨ ਹੀ ਖੋਹ ਲਏ ਇਹਨਾਂ ਨੇ ਜੀ। ਔਰ ਅਮਰੀਕਾ ਦੇ ਵਿੱਚ ਬੜੀ ਜ਼ਬਰਦਸਤ ਰਾਈਟਿੰਗ ਹੋਈ ਇਸ ਦੇ ਉੱਤੇ। 1783 ਦੇ ਵਿੱਚ ਟ੍ਰੀਟੀ ਆਫ ਪੈਰਿਸ ਹੋਈ, ਜਿਹੜੀ ਕਿ ਅਮਰੀਕਾ ਦੇ ਰੈਵੋਲੂਸ਼ਨਰੀ 1776 'ਚ ਜਿਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ ਸੀ, ਔਰ ਇੰਗਲੈਂਡ 'ਚ ਬ੍ਰਿਟਿਸ਼ ਗੌਰਮੈਂਟ ਜਾਂ ਬ੍ਰਿਟਿਸ਼ ਅੰਪਾਇਰ ਜਿਹਨੂੰ ਕਹਿੰਦੇ ਸੀ, ਉਹਨਾਂ ਦੇ ਵਿਚਾਲੇ 1783 'ਚ ਪੈਰਿਸ ਦੇ ਵਿੱਚ ਟ੍ਰੀਟੀ ਹੋਈ ਜੀ। 1791 ਦੇ ਵਿੱਚ ਫਰਾਂਸ ਦਾ ਸੰਵਿਧਾਨ ਜਿਹੜਾ ਹੈ ਉਹ ਨੈਸ਼ਨਲ ਅਸੈਂਬਲੀ ਨੇ ਪਾਸ ਕੀਤਾ। 1833 ਦੇ ਵਿੱਚ ਪਹਿਲੀ ਅਖਬਾਰ ਅਮਰੀਕਾ ਦੀ ਨਿਊਯਾਰਕ ਸਨ, ਅਮਰੀਕਾ 'ਚੋਂ ਸ਼ੁਰੂ ਹੋਈ ਡੇਲੀ ਪੇਪਰ, ਔਰ ਉਹਦੀ ਕੀਮਤ 1 ਸੈਂਟ ਸੀ। 1 ਸੈਂਟ ਦੀ ਅਖਬਾਰ ਔਰ ਪਹਿਲੀ ਅਖਬਾਰ ਨਿਊਯਾਰਕ ਸਨ 1900 ਜੀ ਜਿਹੜਾ 1833 ਨਾਟ 1900 1833 ਜੀ। 1917 ਦੇ ਵਿੱਚ ਪਹਿਲੀ ਵਾਰ ਜਰਮਨ ਨੇ ਫਸਟ ਵਰਲਡ ਵਾਰ ਚੱਲ ਰਹੀ ਸੀ ਔਰ ਜਰਮਨ ਨੇ ਲੰਡਨ ਦੇ ਉੱਤੇ ਬੰਬਾਰਡਮੈਂਟ ਸ਼ੁਰੂ ਕੀਤੀ। 1939 ਦੇ ਵਿੱਚ ਯੂਕੇ ਔਰ ਫਰਾਂਸ ਨੇ ਜਰਮਨ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਕਿਉਂਕਿ ਉਸੇ ਦਿਨ ਹੀ ਜਰਮਨ ਦੀਆਂ ਫੌਜਾਂ ਨੇ ਪੋਲੈਂਡ ਦੇ ਉੱਤੇ ਅਟੈਕ ਕਰ ਦਿੱਤਾ ਸੀ ਜੀ। 1945 ਦੇ ਵਿੱਚ ਜਾਪਾਨ ਦੇ ਜਿਹੜੇ ਫੌਜੀ ਫਿਲੀਪੀਨਸ ਦੇ ਵਿੱਚ ਸੀ, ਉਹਨਾਂ ਨੇ ਸਰੈਂਡਰ ਕਰਤਾ ਅਮਰੀਕਨ ਫੌਜਾਂ ਦੇ ਸਾਹਮਣੇ ਕਿਉਂਕਿ ਹੀਰੋਸ਼ੀਮਾ ਨਾਗਾਸਾਕੀ ਤੇ ਇਹਨਾਂ ਨੇ ਐਟਮ ਬੰਬ ਸੁੱਟੇ ਤੇ ਜਾਪਾਨ ਨੂੰ ਲੱਗਾ ਕਿ ਵੀ ਹੁਣ ਸਾਡੀ ਤਬਾਹੀ ਹੋਏਗੀ। ਸੋ 1994 ਦੇ ਵਿੱਚ ਅਲਾਸਕਾ ਅਮਰੀਕਾ ਦੀ ਇੱਕ ਸਟੇਟ ਹੈ ਜਿਹਦੇ 'ਚ ਕਾਫੀ ਨੇਟਿਵ ਅਮਰੀਕਨ ਰਹਿੰਦੇ ਨੇ, ਜਿਨ੍ਹਾਂ ਨੂੰ ਰੈੱਡ ਇੰਡੀਅਨ ਵੀ ਕਹਿੰਦੇ ਸੀ। ਸੋ ਉੱਥੇ ਇੱਕ ਪੀਜ਼ਾ ਡਿਲੀਵਰੀ ਵਾਲਾ ਮੁੰਡਾ ਜਿਹੜਾ ਉਹ ਜਾ ਰਿਹਾ ਸੀ ਤਾਂ ਉਹਨੂੰ 2 ਹੋਰ ਮੁੰਡਿਆਂ ਨੇ ਉਹਨੂੰ ਲੁੱਟਿਆ, ਕੁੱਟਿਆ ਤੇ ਫਿਰ ਇਹਨਾਂ ਦਾ ਵੀ ਆਪਣੀ ਕੌਂਸਲ ਬੈਠਦੀ ਹੈ ਰੈੱਡ ਇੰਡੀਅਨਸ ਦੀ, ਉਸ ਨੂੰ ਇਹ ਕਹਿੰਦੇ ਨੇ ਅਮਰੀਕਨ ਇੰਡੀਅਨ ਟ੍ਰਿਬਿਊਨਲ ਜੀ, ਕਿ ਵੀ ਇਹ ਉਹਨਾਂ ਨੇ ਕੇਸ ਸੁਣਿਆ ਵੀ ਉਹਨੂੰ ਲੁੱਟਿਆ ਔਰ ਕੁੱਟਿਆ, ਮਾਰਿਆ ਨਹੀਂ, ਜਾਨ ਨਹੀਂ। ਉਹਨਾਂ ਨੇ ਕਿਹਾ ਵੀ ਕੀ ਸਜ਼ਾ ਦਿੱਤੀ ਜਾਏ। ਸੋ ਉਹਨੂੰ ਇਹ ਸਜ਼ਾ ਦਿੱਤੀ ਵੀ ਉਹਨੂੰ ਇਹਨਾਂ ਦੋਨਾਂ ਨੂੰ ਇੱਕ ਐਸੇ ਟਾਪੂ ਤੇ ਛੱਡ ਦਿਓ ਜਿੱਥੇ ਕਦੇ ਕੋਈ ਇਨਸਾਨ ਨਾ ਰਹਿੰਦਾ ਹੋਵੇ ਔਰ ਸਾਲ ਜਿਹੜਾ ਉੱਥੇ ਕੱਟੋ।
ਹੈ ਨਾ, ਵਧੀਆ ਸਜ਼ਾ ਹੈ। ਸੋ ਜੀ। ਪਤਾ ਨਹੀਂ ਕਿਹੜੇ ਟਾਪੂ ਤੇ ਛੱਡਿਆ, ਸਾਲ 'ਚ ਕੀ ਖਾਧਾ ਹੋਣਾ ਕਿਵੇਂ ਰਿਹਾ, ਪਰ ਉੱਥੇ ਜਾ ਕੇ ਦੋਨਾਂ ਨੂੰ ਛੱਡਿਆ, ਕਹਿੰਦਾ ਹੁਣ ਸਾਲ ਬਾਅਦ ਆਵਾਂਗੇ ਜੇ ਤੁਸੀਂ ਜਿਉਂਦੇ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਹਿੰਦੂਤਵੀ ਸੰਗਠਨ ਸ਼੍ਰੀ ਰਾਮ ਸੈਨਾ ਦੇ ਮੁਖੀ ਪ੍ਰਮੋਦ ਨੇ ਕਿਹਾ ਹੈ ਕਿ ਸਾਰੇ ਹਿੰਦੂ ਨੇਤਾਵਾਂ ਨੂੰ ਹਥਿਆਰ ਮਿਲਣੇ ਚਾਹੀਦੇ ਹਨ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਬਿੱਲੀ ਥੈਲੇ 'ਚੋਂ ਬਾਹਰ ਆ ਰਹੀ ਹੈ। ਜੀ ਹੁਣ RSS ਨੇ ਜਿਨ੍ਹਾਂ ਸੂਬਿਆਂ ਦੇ ਵਿੱਚ, ਜਿਵੇਂ ਸਾਊਥ ਹੈ, ਤਮਿਲਨਾਡੂ ਹੈ, ਕੇਰਲ ਹੈ, ਇਹਨਾਂ ਦੀ ਹੋਂਦ ਨਹੀਂ ਹੈ। ਜੀ ਹੁਣ ਉੱਥੇ ਕੀ ਕਰਦੇ ਨੇ ਕਿ ਜਿਹੜੇ ਉੱਥੇ ਬਦਮਾਸ਼ ਨੇ, ਜਿਹੜੇ 10 ਨੰਬਰੀ ਹੈ ਜਿਨ੍ਹਾਂ ਨੂੰ ਪੰਜਾਬ 'ਚ ਕਹਿੰਦੇ ਨੇ, ਕਿਉਂਕਿ ਰਜਿਸਟਰ ਹੁੰਦਾ, ਉਹਦਾ ਰਜਿਸਟਰ ਦਾ ਨੰਬਰ 10 ਨੰਬਰ ਕਹਿੰਦੇ ਨੇ, ਜਿਹਦੇ 'ਚ ਜਿਹੜੇ ਕ੍ਰਿਮੀਨਲ ਨੇ ਉਹਨਾਂ ਦੇ ਨਾਂ ਦਰਜ ਕੀਤੇ ਹੁੰਦੇ ਨੇ। ਜੀ ਇਹ ਉਹਨਾਂ ਨੂੰ ਬਾਏ ਕਰ ਰਹੇ ਨੇ ਕਿ ਜੀ ਤੁਸੀਂ ਜੁਆਇਨ ਕਰੋ RSS BJP। ਹੁਣ ਜਿਹੜੀਆਂ ਉਹਨਾਂ ਦੀਆਂ ਐਸਟੈਬਲਿਸ਼ ਪਾਰਟੀਆਂ ਉਹ ਸਮਝਦੀਆਂ ਵੀ ਖਤਰਾ ਵੀ ਹੈ, ਹੁਣ RSS ਇੱਥੇ ਵੀ ਬਣਨ ਲੱਗਿਆ। ਸੋ ਕੇਰਲਾ ਦੇ ਵਿੱਚ ਇੱਕ RSS ਦੇ ਬੰਦੇ ਦਾ ਕਤਲ ਹੋਇਆ 2-3 ਦਿਨ ਪਹਿਲਾਂ ਹੀ। ਉਸ ਤੋਂ ਪਹਿਲਾਂ ਤਮਿਲਨਾਡੂ 'ਚ ਵੀ ਹੋਇਆ, ਕਿਉਂਕਿ ਇਹ ਉੱਥੇ ਜਾ ਕੇ ਇਨਫਿਲਟਰੇਟ ਕਰਨਾ ਚਾਹੁੰਦੇ ਨੇ। ਪਰ ਇਹ ਜਿਹੜਾ ਜਿਸ ਬੰਦੇ ਪ੍ਰਮੋਦ ਮੁਤਾਲਕਾ ਇਹਦਾ ਪੂਰਾ ਨਾਂ ਹੈ, ਇਹ ਸ਼੍ਰੀ ਰਾਮ ਸੈਨਾ, ਬਹੁਤ ਸਾਰਿਆਂ ਨੂੰ ਯਾਦ ਹੋਏਗਾ ਕਿ 2009 ਦੇ ਵਿੱਚ ਵੈਲੈਂਟਾਈਨ ਡੇ ਦੇ ਮੌਕੇ ਦੇ ਉੱਤੇ ਇਹਦੇ ਬੰਦੇ, ਗੁੰਡਿਆਂ ਨੇ, ਰਾਮ ਸੈਨਾ ਦੇ ਨੇ, ਬੰਗਲੌਰ ਦੇ ਵਿੱਚ ਜਾ ਕੇ ਕੁੜੀਆਂ ਮੁੰਡਿਆਂ ਨੂੰ ਬਹੁਤ ਕੁੱਟਿਆ ਸੀ, ਰੈਸਟੋਰੈਂਟਾਂ 'ਚੋਂ ਧੂ ਕੇ, ਔਰ ਉਹਨਾਂ ਨਾਲ ਬਹੁਤ ਮਾਰ ਕੁਟਾਈ। ਇਹ ਉਹਦਾ ਪ੍ਰਮੁੱਖ ਹੈ। ਔਰ ਉਹਨੇ ਸਪਸ਼ਟਤਾ ਨਾਲ ਕਿਹਾ ਕਿ ਜੀ ਇਹ ਹੁਣ ਸਾਡਾ ਰਾਜ ਹੈ। ਉਹਨੇ ਕਿਹਾ ਜੀ ਮੈਂ ਰਾਜਨਾਥ ਸਿੰਘ ਨੂੰ ਕਹਿ ਰਿਹਾ, ਔਰ ਦੂਜਿਆਂ ਨੂੰ ਵੀ, ਮੈਂ ਮੋਦੀ ਨੂੰ ਵੀ ਮੈਮੋਰੈਂਡਮ ਦਿੱਤਾ ਕਿ ਸਾਨੂੰ ਹਥਿਆਰ ਦਿੱਤੇ ਜਾਣ, ਔਰ ਹਿੰਦੂ ਸਾਰੇ ਜਿੰਨੇ ਹਿੰਦੂ ਨੇ, ਹਿੰਦੂਤਵ ਦਾ ਪ੍ਰਚਾਰ ਕਰਨ ਵਾਲੇ, ਉਹਨਾਂ ਨੂੰ ਹਥਿਆਰ ਹੋਣੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਣ। ਜੀ ਸੋ ਵਕਤ ਉਹ ਆ ਰਿਹਾ ਕਿ ਜਿਹੜੇ, ਔਰ ਇਹ ਗੱਲ ਸੰਤ ਪਿੰਡਾਂ ਵਾਲੇ ਜਦੋਂ ਉਹਨਾਂ ਨੂੰ ਪੁੱਛਦੇ ਸੀ ਜੀ ਅਸੀਂ ਅਪਲਾਈ ਕਰਦੇ ਹਾਂ ਜੀ ਹਥਿਆਰਾਂ ਦੇ ਲਾਇਸੈਂਸ ਦਾ, ਤੇ ਸਾਨੂੰ ਲਾਇਸੈਂਸ ਨਹੀਂ ਮਿਲਦੇ, ਤੇ ਉਹ ਅੱਗੋਂ ਕਹਿੰਦੇ ਸੀ ਵੀ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਤੋਂ ਜਿਹੜਾ ਉਹ ਲਾਇਸੈਂਸ ਲਿਆ ਸੀ ਹਥਿਆਰਾਂ ਦੇ। ਜੀ ਸੋ ਜ਼ਾਹਰ ਹੈ ਕਿ ਹੁਣ ਉਹ ਵਕਤ ਆ ਰਿਹਾ ਹੈ ਕਿ ਵੀ ਬਾਕੀਆਂ ਨੂੰ ਇਹ ਜਿਹਨਾਂ ਦੇ ਲਾਇਸੈਂਸ ਦਿੱਤੇ ਵੀ ਹੋਏ ਨੇ, ਉਹਨਾਂ ਦੀਆਂ ਤੇ ਗਨਸ ਕਨਫਿਸਕੇਟ ਕਰ ਲੈਂਦੇ ਨੇ ਜਾ ਕੇ 2 ਦਿਨ ਪਹਿਲੇ, ਜਦੋਂ ਕੋਈ ਵਾਕਿਆਤ ਆਪ ਹੀ ਇਹਨਾਂ ਨੇ ਕਰਾਉਣਾ ਹੁੰਦਾ, ਉਹਨੂੰ ਕਹਿੰਦੇ ਹਥਿਆਰ ਜਮ੍ਹਾਂ ਕਰਾਓ, ਲਾਇਸੈਂਸਡ ਵੈਪਨ ਹੁੰਦੇ ਨੇ। ਔਰ ਹੁਣ ਹੋਏਗਾ ਇਹ ਵੀ ਇਹੀ ਜਿਹੜਾ ਪੈਟਰਨ ਹੈ, ਮੰਗ ਰਾਮ ਸੈਨਾ ਤੋਂ ਕਰਵਾਈ, ਜਿਵੇਂ RSS ਦੇ ਡਿਫਰੈਂਟ ਅੱਡ-ਅੱਡ 100s ਇਹਨਾਂ ਨੇ ਫਲੋਟ ਕੀਤੀਆਂ, ਔਰ ਇਹਦੇ ਹਵਾਲੇ ਨਾਲ ਫਿਰ ਪੰਜਾਬ ਦੇ ਵਿੱਚ ਵੀ ਸ਼ਿਵ ਸੈਨਾ ਹੋਏ, ਬਜਰੰਗ ਦਲ ਹੋਏ, ਦੂਜੇ ਹੋਣ, ਉਹਨਾਂ ਨੂੰ ਧੜਾ-ਧੜ ਜਿਹੜੇ ਹਿੰਦੂ ਅਫਸਰ ਨੇ, ਕਿਉਂਕਿ SP ਲੈਵਲ ਤੇ ਉਹ ਹਥਿਆਰਾਂ ਦੇ ਲਾਇਸੈਂਸ ਦੇਣਗੇ, ਇੱਕ ਪਾਸੇ ਪੁਲਿਸ ਐਡਮਿਨਿਸਟ੍ਰੇਸ਼ਨ ਉਹਨਾਂ ਦਾ, ਦੂਜੇ ਪਾਸੇ ਹਥਿਆਰ ਉਹਨਾਂ ਦੇ ਹੋਣਗੇ। ਸੋ ਇਹ ਵੀ ਅੱਛੇ ਦਿਨਾਂ ਦੀ ਨਿਸ਼ਾਨੀ ਹੈ, ਜਿਹੜੇ ਮੋਦੀ ਦੇ 3 ਮਹੀਨੇ ਦੇ ਵਿੱਚ ਹੁਣ ਹਿੰਦੂ ਜਿਹੜਾ ਹੈ ਉਹ ਹਥਿਆਰ ਮੰਗ ਰਿਹਾ, ਕਿਉਂਕਿ ਵੈਸੇ ਤਾਂ ਅਹਿੰਸਾ ਪਰਮੋ ਧਰਮ, ਪ੍ਰਚਾਰ ਕਰੋ, ਅਹਿੰਸਾ ਸਭ ਤੋਂ ਵੱਡਾ ਹੈ, ਪਰ ਹਥਿਆਰ ਹਿੰਦੂਆਂ ਨੂੰ ਦਿਓ ਤਾਂ ਕਿ ਉਹ ਬਾਕੀਆਂ ਦਾ ਘਾਣ ਕਰ ਸਕਣ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 53 ਨੂੰ ਚੁਣਿਆ। 5 ਇਸ ਤੇ ਸ਼ੇਅਰ ਨੇ, ਔਰ ਇਹਦੇ 'ਚ ਮਨੁੱਖਾ ਜੀਵਨ ਦਾ ਮੁੱਖ ਪ੍ਰਯੋਜਨ ਨਿਰੰਕਾਰ ਦੀ ਇਬਾਦਤ ਬੰਦਗੀ ਹੈ। ਇਸ ਤੋਂ ਬਿਨਾ ਹੋਰ ਸਾਰਾ ਵਿਅਰਥ ਹੈ, ਫਜ਼ੂਲ ਹੈ। ਇਸ ਦੇ ਉੱਤੇ ਉਹਨਾਂ ਨੇ ਜਿਹੜਾ ਹੈ ਉਹ ਸਟ੍ਰੈਸ ਕੀਤੇ। ਸੋ ਭਾਈ ਸਾਹਿਬ ਫਾਰਸੀ 'ਚ ਲਿਖਦੇ ਨੇ, ਚੂੰ ਖੁਦਾ ਹਾਜ਼ਰ ਅਸਤ ਦਰ ਹਮੈ ਹਾਲ, ਤੂੰ ਚਿਰਾ ਮੈਂ ਜ਼ਨੀ ਦਿਗਰ ਪਰ ਬਾਲ, ਹਮਦੇ ਹਕ ਗੋ ਦਿਗਰ ਮਾਂਗੋ ਐ ਜਾਨ, ਸਾਹਿਬੇ ਕਾਲ ਬਾਸ਼ व बंदाए हाल, गैर यादे खुदा दमे के गुजस्त, ई जवाल अस्त पेसे अहले कमाल, मासिवा नेस्त हर के में निगरी, तू चिरा गाफली दर ऐने वसाल। अखीरला शेर है, गैर हरफे खुदा माँ गो गोया के दिगर पोच हस्त कालो मकाल। ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ ਜੀ। ਰੱਬ ਤੇਰਾ ਜਾਂ ਹਰ ਥਾਂ ਵਸੇ, ਹਾਜ਼ਰ ਨਾਜ਼ਰ ਪਿਆਰੇ, ਰੱਬ ਤੇਰਾ ਜਾਂ ਹਰ ਥਾਂ ਵਸੇ, ਹਾਜ਼ਰ ਨਾਜ਼ਰ ਪਿਆਰੇ, ਤਾਂ ਫੇਰ ਦੱਸ ਤੂੰ ਕਿਉਂ ਪਿਆ ਭਟਕੇ ਇੱਧਰ ਉੱਧਰ ਸਾਰੇ, ਹਰ ਜਸ ਬਾਜੋਂ ਹੇ ਮਨ ਹਰਫ ਨਾ ਹੋਰ ਉਚਾਰੀ, बन के ढाडी उस मालक दा रब्बी मस्ती धारी, सिमरन बाजों जो दम गुजरे
ਉਹ ਦਮ ਬਿਰਥਾ ਜਾਈ, ਪੂਰਨ ਪੁਰਸ਼ਾਂ ਤਾਈਂ ਹੁੰਦਾ ਉਹ ਡਾਢਾ ਦੁਖਦਾਈ। ਜਿੱਥੇ ਕਿੱਥੇ ਉਸ ਦੇ ਬਾਝੋਂ ਜੇ ਦੂਜਾ ਨਹੀਂ ਕਾਈ, ਤਾਂ ਫਿਰ ਵਸਲ ਦੇ ਵੇਲੇ ਬੰਦੇ ਕਿਉਂ ਇਹ ਲਾਪਰਵਾਹੀ। ਅਖੀਰਲਾ ਸ਼ੇਰ ਹੈ ਜੀ। ਨਾਮ ਪ੍ਰਭੂ ਦੇ ਬਾਝੋਂ ਗੋਇਆ, ਬੋਲ ਨਾ ਅੱਖਰ ਦੂਜਾ। ਸਭ ਕਿਛ ਜਾਣੀ ਨਿਸਫਲ ਬੰਦੇ, ਬਿਨਾ ਉਸ ਦੀ ਪੂਜਾ। ਜੀ। ਸੋ ਜ਼ਾਹਰਾ ਤੌਰ ਤੇ ਇਹੀ ਗੱਲ ਭਾਈ ਸਾਹਿਬ ਨੇ ਯਾਦ ਕਰਵਾਈ ਹੈ ਕਿ ਜੇ ਇਹ ਹਕੀਕਤ ਹੈ ਕਿ ਹਾਜ਼ਰ ਨਾਜ਼ਰ ਹੈ ਨਿਰੰਕਾਰ, ਜਿਹੜੀ ਬਿਲਕੁਲ ਹਕੀਕਤ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ, ਤੇ ਫਿਰ ਇਹ ਬੰਦਿਆ ਤੂੰ ਕਿੱਧਰ ਟੱਕਰਾਂ ਮਾਰਦਾ ਫਿਰਦੇ। ਉਸ ਮਨੁੱਖਾ ਜਨਮ ਨੂੰ ਜਿਸ ਨੂੰ ਇੰਨੀ ਮੁਸ਼ਕਲ ਦੇ ਨਾਲ ਤੂੰ ਹਾਸਲ ਕੀਤਾ ਹੈ, ਇਹ ਬਾਰ-ਬਾਰ ਨਹੀਂ ਮਿਲਣਾ। ਇਸ ਨੂੰ ਤੂੰ ਬੰਦਗੀ ਦੇ ਵਿੱਚ, ਉਸ ਨਿਰੰਕਾਰ ਦੇ ਸਿਮਰਨ ਦੇ ਵਿੱਚ, ਉਸ ਦੀ ਯਾਦ ਦੇ ਵਿੱਚ ਕਿਉਂ ਨਹੀਂ ਗੁਜ਼ਾਰਦਾ। ਜੀ। ਔਰ ਜ਼ਾਹਰ ਹੈ ਕਿ ਇਹ ਥਾਟ ਜਦੋਂ ਬਾਰ-ਬਾਰ ਅਸੀਂ ਗੁਰਬਾਣੀ ਪੜ੍ਹਦੇ ਤੇ ਉਹਦੇ ਵਿੱਚ ਸਾਨੂੰ ਇਹੀ ਯਾਦ ਕਰਵਾਇਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਗ ਜਾਮ ਲਾਗ ਭਵ ਜਲ ਤਰਨ ਕੇ, ਕਿ ਇਸ ਗੱਲ ਦਾ ਇੰਤਜ਼ਾਮ ਕਰ, ਮਿਹਨਤ ਕਰ ਕਿ ਕਿਵੇਂ ਇਸ ਸੰਸਾਰ ਸਾਗਰ ਤੋਂ ਲੰਘਣਾ ਹੈ। ਸਰੰਗ ਜਾਮ ਲਾਗ ਭਵ ਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ। ਕਿ ਇਹ ਯਾਦ ਕਰਕੇ ਤੇਰਾ ਜਿਹੜਾ ਜੀਵਨ ਹੈ ਉਹ ਮਾਇਆ ਦੇ ਰੰਗਾਂ ਦੇ ਵਿੱਚ ਗੁਜ਼ਰ ਰਿਹਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਔਦ ਘਟੈ ਤਨ ਛੀਜੇ। ਦਿਨ ਬੀਤ ਰਹੇ ਨੇ, ਪਹਿਰ ਚਲੇ ਗਏ, ਘੜੀਆਂ ਬੀਤ ਗਈਆਂ ਜੀ। ਔਰ ਜਿਹੜਾ ਕਰਨ ਵਾਲਾ ਕੰਮ ਹੈ ਉਹ ਅਸੀਂ ਕਰਦੇ ਨਹੀਂ ਹੈ, ਔਰ ਫਜ਼ੂਲ ਦੇ ਕੰਮਾਂ ਦੇ ਵਿੱਚ ਜ਼ਿੰਦਗੀ ਗੁਜ਼ਰ ਰਹੀ ਹੈ। ਸੋ ਭਾਈ ਸਾਹਿਬ ਨੇ ਇਹੀ ਯਾਦ ਕਰਾਇਆ ਕਿ ਨਾਮ ਪ੍ਰਭੂ ਦੇ ਬਾਝੋਂ ਗੋਇਆ, ਬੋਲ ਨਾ ਅੱਖਰ ਦੂਜਾ। ਸਭ ਕਿਛ ਜਾਣੀ ਨਿਸਫਲ ਬੰਦੇ, ਬਿਨਾ ਉਸ ਦੀ ਪੂਜਾ। ਜੀ। ਸੋ ਉਸ ਦੀ ਇਬਾਦਤ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਜੀ। ਇਹ 10ਵੇਂ ਪਾਤਸ਼ਾਹ ਦੇ 3 ਵਾਕ ਜਿਹੜੇ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਸੀ। ਜੀ। ਸੋ ਸਾਨੂੰ ਅਕਾਲ ਦੇ ਲੜ ਲਾਏ, ਉਸ ਅਕਾਲ ਨੂੰ ਆਪਣੀਆਂ ਯਾਦਾਂ 'ਚ ਵਸਾਉਣਾ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ। ਕਿ ਨਿਸਬਾਸਰ ਦਿਨ ਰਾਤ ਉਸ ਜਾਗਤ ਜੋਤ ਨੂੰ ਯਾਦ ਕਰਨਾ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਦਰਸ਼ਕਾਂ ਨੂੰ ਲੈਣ ਇਜਾਜ਼ਤ। ਦਰਸ਼ਕੋ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।